ਅਗਲੀ ਗੱਲ ਕਰੀਏ ਇਸੇ ਹੀ ਪ੍ਰਪੇਖ ਦੇ ਵਿੱਚੋਂ ਇੱਕ ਹੋਰ ਆਗੂ ਦੇ ਬਾਰੇ, ਜਿਹੜਾ ਕਿ ਜਿਹਦਾ ਨਾਮ ਆ ਪ੍ਰੇਮ ਸਿੰਘ ਚੰਦੂਮਾਜਰਾ। ਲੰਘੇ ਦਿਨਾਂ ਦੇ ਵਿੱਚ ਤਸਵੀਰਾਂ ਲਗਾਤਾਰ ਵਾਇਰਲ ਹੋ ਰਹੀਆਂ ਨੇ ਮਨਜਿੰਦਰ ਸਿੰਘ ਸਿਰਸਾ ਦੇ ਨਾਲ। ਜਦੋਂ ਸਿਆਸੀ ਲੋਕਾਂ ਦੀਆਂ ਆਪਸੀ ਮਿਲਣੀ ਦੀਆਂ ਤਸਵੀਰਾਂ ਵਾਇਰਲ ਹੁੰਦੀਆਂ ਨੇ ਜਾਂ ਬਾਹਰ ਆਉਂਦੀਆਂ ਨੇ, ਉਹਨਾਂ ਦੇ ਕਈ ਮਾਇਨੇ ਕੱਢੇ ਜਾਂਦੇ ਨੇ ਸ਼ਰਮਾ ਜੀ। ਪ੍ਰਵੀਨ ਜੀ, ਕੋਈ ਦੌਰ ਸੀ ਕਿ ਜਦੋਂ ਸਿਆਸਤਦਾਨ ਆਪਣੀ ਵਿਚਾਰਧਾਰਾ ਨਾਲ ਸਿਆਸੀ ਲੜਾਈ ਲੜਦਾ ਸੀ। ਬਿਲਕੁਲ ਸਹੀ, ਬਿਲਕੁਲ ਸਹੀ ਹੈ। ਵੀ ਧਰਤੀ ਹੁੰਦੀ ਸੀ, ਉਹਦੀ ਕੋਈ ਜ਼ਮੀਨ ਹੁੰਦੀ ਸੀ, ਉਹਦੀ ਵਿਚਾਰਧਾਰਾ ਹੁੰਦੀ ਸੀ, ਉਹਦਾ ਕੋਈ ਖੇਤਰ ਹੁੰਦਾ ਸੀ। ਸਹੀ ਸਹੀ। ਉਸ ਆਧਾਰ ਦੇ ਉੱਤੇ ਉਹ ਸਮਾਜਿਕ ਤੌਰ ਤੇ ਕਿਸੇ ਦੇ ਵਿਆਹ 'ਚ, ਕਿਸੇ ਦੀ ਖੁਸ਼ੀ 'ਚ, ਕਿਸੇ ਦੀ ਗਮੀ 'ਚ, ਕਿਸੇ ਮਸਲੇ ਲਈ ਇੱਕ ਦੂਜੇ ਨੂੰ ਮਿਲਦਾ ਸੀ, ਬੈਠਦਾ ਸੀ, ਜਾਂਦਾ ਸੀ, ਆਉਂਦਾ ਸੀ। ਤਾਂ ਕੋਈ ਇਸ ਨੂੰ ਦੇਖਦਾ ਵੀ ਨਹੀਂ ਸੀ, ਵਿਚਾਰਦਾ ਵੀ ਨਹੀਂ ਸੀ ਕਿ ਕੋਈ ਗੱਲ ਨਹੀਂ ਹੋਈ। ਕਿਉਂਕਿ ਯਕੀਨ ਇੰਨਾ ਸੀ ਕਿ ਇਹ ਬੰਦੇ ਦੀ ਤਾਂ ਵਿਚਾਰਧਾਰਾ ਇਹ ਆ, ਸਹੀ, ਇਹ ਬੰਦੇ ਦੀ ਤਾਂ ਲੀਡ ਆ, ਇਹ ਆ ਬੰਦੇ ਦਾ ਟਰੈਕ ਆ ਇਹ। ਪਰ ਅੱਜ ਅਸੀਂ ਜਿਸ ਦੌਰ 'ਚ ਖੜੇ ਆ, ਸਿਆਸੀ ਜਮਾਤ ਆਪਣਾ ਭਰੋਸਾ ਬਿਲਕੁਲ ਗਵਾ ਚੁੱਕੀ ਆ। ਸਹੀ ਸਹੀ ਸਹੀ, ਬਿਲਕੁਲ ਸਹੀ। ਵਿਆਹ ਤੇ ਮਰਨ ਤੇ ਜਾਣ ਤੇ ਵੀ ਸ਼ੰਕਾ ਸ਼ੁਬਾ ਪੈਦਾ ਹੋ ਜਾਂਦਾ ਕਿ ਕਿੱਧਰ ਗਿਆ। ਇਹ ਤਾਂ ਫਿਰ ਮੰਤਰੀ ਸਾਹਿਬ ਦੇ ਕੈਬਨ 'ਚ, ਉਹਨਾਂ ਦੇ ਦਫ਼ਤਰ 'ਚ ਮੁਲਾਕਾਤ ਹੈ ਤੁਹਾਡੀ। ਸੋ ਵੈਸੇ ਵੀ ਪ੍ਰੇਮ ਸਿੰਘ ਚੰਦੂਮਾਜਰਾ ਸਣੇ ਜਾਂ ਕਿੰਨੇ ਹੋਰ ਅਜਿਹੇ ਲੀਡਰ ਨੇ ਜਿਹੜੇ ਕੁਝ ਬਾਦਲ ਦਲ ਵਾਲੇ ਪਾਸੇ ਤੁਰੇ ਫਿਰਦੇ ਨੇ, ਕੁਝ ਗਿਆਨੀ ਹਰਪ੍ਰੀਤ ਸਿੰਘ ਵਾਲੇ ਪਾਸੇ ਤੁਰੇ ਫਿਰਦੇ ਨੇ, ਜਿਨ੍ਹਾਂ ਬਾਰੇ ਚਰਚਾ ਕਿ ਉਹ ਇਸੇ ਕੰਮ ਤੇ ਲੱਗੇ ਨੇ ਕਿ ਕਦੋਂ ਬੀਜੇਪੀ ਨਾਲ ਸਾਂਝ ਪਿਆਲੀ ਪਵੇ, ਕਦੋਂ ਬੀਜੇਪੀ ਨਾਲ ਮੁੜ ਕੇ ਗੰਢ ਧੁੱਪ ਹੋਵੇ। ਤੇ ਜਦੋਂ ਇੱਕ ਧਿਰ ਕੋਈ ਨੇੜੇ ਜਾਂਦੀ ਹੈ, ਦੂਜੀ ਧਿਰ ਉਹ ਰੌਲਾ ਪਾਉਂਦੀ ਆ ਕਿ ਦੇਖੋ ਜੀ, ਤਾਂ ਚੱਲੇ ਬੀਜੇਪੀ ਨਾਲ, ਇਹ ਤਾਂ ਸਾਂਝ ਪੈ ਗਈ ਜੀ, ਇਹ ਤਾਂ ਪਿੱਛੋਂ ਉਹਨਾਂ ਨਾਲ ਵੱਲੋਂ ਚਲਾਏ ਜਾਂਦੇ ਨੇ। ਕੋਈ ਪੁੱਛੇ ਭਾਈ, ਤੁਸੀਂ ਵੀ ਉਹਨਾਂ ਵੱਲੋਂ ਹੀ ਚਲਾਏ ਜਾ ਰਹੇ ਸੀ, ਤੁਸੀਂ ਵੀ ਲੰਮਾ ਸਮਾਂ ਉਹਨਾਂ ਨੇ ਕੱਟਿਆ। ਹੁਣ ਤੱਕ ਉਹਨਾਂ ਨਾਲ ਹੀ ਸੀ। ਜੇ ਕਿਸਾਨ ਅੰਦੋਲਨ ਨਾ ਹੋਇਆ ਹੁੰਦਾ, ਤਿੰਨ ਖੇਤੀ ਨੂੰ ਨਾ ਹੁੰਦੇ, ਤੁਸੀਂ ਹੁਣ ਵੀ ਉਹਨਾਂ ਨਾਲ ਹੀ ਹੁੰਦੇ। ਤੇ ਤੁਸੀਂ ਅਜੇ ਵੀ ਸਪਸ਼ਟ ਵੀ ਨਹੀਂ ਕਰ ਪਾ ਰਹੇ ਕਿ ਅਸੀਂ ਨਹੀਂ ਜਾਵਾਂਗੇ ਹੁਣ ਕਦੇ ਵੀ। ਸਹੀ ਹੈ, ਬਿਲਕੁਲ। ਚਲੋ, ਪਰ ਪ੍ਰੇਮ ਸਿੰਘ ਚੰਦੂਮਾਜਰੇ ਦੇ ਇਸ ਫੋਟੋ ਨੇ ਕਈ ਚਰਚਾਵਾਂ ਛੇੜੀਆਂ ਜ਼ਰੂਰ ਨੇ ਪੰਜਾਬ 'ਚ, ਕਿਉਂਕਿ ਇਹ ਫੋਟੋ ਉਸ ਸਮੇਂ ਤੋਂ ਬਾਅਦ ਆਈ ਆ ਜਦੋਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਆਪਣਾ ਜਥੇਬੰਦਕ ਢਾਂਚਾ ਐਲਾਨਿਆ। ਸਹੀ ਹੈ, ਬਿਲਕੁਲ। ਉਹਨਾਂ ਨੇ ਉਹਦੇ ਵਿੱਚ ਪ੍ਰੇਮ ਸਿੰਘ ਚੰਦੂਮਾਜਰੇ ਨੂੰ ਕੋਈ ਥਾਂ ਨਹੀਂ ਦਿੱਤੀ। ਵੈਸੇ ਅਜੇ ਮੰਨਿਆ ਜਾ ਰਿਹਾ ਕਿ ਰਾਜਨੀਤਿਕ ਮਾਮਲਿਆਂ ਦੀ ਕਮੇਟੀ ਦਾ ਐਲਾਨ ਹੋਣਾ, ਹੋ ਸਕਦਾ ਸਾਰੇ ਚਿਹਰੇ ਮੋਹਰੇ ਚ ਆ ਜਾਣ। ਸਭ ਤੋਂ ਤਾਕਤ ਕਮੇਟੀ ਹੁੰਦੀ ਹੈ, ਦੀ ਵੰਡ ਵਡਈਆ ਕਰਨਾ, ਸਾਰਾ ਕੁਝ ਕਰਨਾ। ਪਰ ਅਹੁਦੇਦਾਰੀਆਂ ਦੇ ਵਿੱਚ ਚੰਦੂਮਾਜਰੇ ਦਾ, ਰੱਖੜੇ ਦਾ ਇਹੋ ਜਿਹੇ ਨਾਮ ਨਹੀਂ ਹੈਗੇ ਪੁਰਾਣੇ ਸਾਰੇ। ਉਹ ਹੈ ਨਾ ਬੀਬੀ ਜਗੀਰ ਕੌਰ, ਪਰ ਕਿਸੇ ਦਾ ਮੁੰਡਾ ਤੇ ਕਿਸੇ ਦਾ ਜਵਾਈ ਤੇ ਕਿਸੇ ਦਾ ਕੋਈ ਹੋਰ ਰਿਸ਼ਤੇਦਾਰ, ਕਿਸੇ ਦਾ ਨੇੜਲਾ, ਸਾਰੇ ਐਡਜਸਟ ਕੀਤੇ ਹੋਏ ਨੇ। ਸਹੀ ਸਹੀ ਸਹੀ। ਉਹਦੇ ਉਹਦੇ ਬਾਵਜੂਦ ਵੀ ਇੱਕ ਵਾਰ ਇਹ ਰੌਲਾ ਪਾ ਦਿੱਤਾ ਗਿਆ ਜੀ ਕਿ ਜੀ ਪ੍ਰੇਮ ਸਿੰਘ ਚੰਦੂਮਾਜਰੇ ਦਾ ਮੁੰਡਾ ਸੁਖਬੀਰ ਨੂੰ ਮਿਲ ਰਿਹਾ ਤੇ ਚੰਦੂਮਾਜਰਾ ਬੀਜੇਪੀ ਨੂੰ ਮਿਲ ਰਿਹਾ, ਜਦੋਂ ਕਿ ਉਹਨੇ ਸਪਸ਼ਟ ਕਿਹਾ ਕਿ ਸੁਖਬੀਰ ਨਾਲ ਕੋਈ ਸਾਡਾ ਤਾਲੁਕਾਤ ਨਹੀਂ ਹੈਗਾ, ਅਸੀਂ। ਪਰ ਆਹ ਫੋਟੋਆਂ ਬਾਹਰ ਆਈਆਂ, ਇਹਦੇ ਉੱਤੇ ਚੰਦੂਮਾਜਰਾ ਨੇ ਖੁਦ ਗੱਲ ਕਰਦਿਆਂ ਕਿਹਾ ਵੀ ਕਿ ਕੋਈ ਕੰਮ ਸੀਗਾ ਸਾਡੇ ਕਿਸੇ ਸਾਥੀ ਤੇ ਉਹਦੇ ਲਈ ਅਸੀਂ ਪਹੁੰਚ ਅਪਰੋਚ ਕੀਤੀ, ਸਰਸੇ ਹੋਰਾਂ ਨੂੰ ਮਿਲਣਾ ਸੀਗਾ ਤੇ ਮਿਲਣ ਗਏ। ਤੇ ਉਹਨੇ ਕਿਹਾ ਜੀ ਕਿ ਜਦੋਂ ਆਏ ਹੋ ਤਾਂ ਮੇਰੇ ਦਫ਼ਤਰ ਚਰਨ ਪਾ ਦਿਓ। ਤੇ ਅਸੀਂ ਦਫ਼ਤਰ ਚਲੇ ਗਏ, ਉਹਨਾਂ ਨੇ ਮਾਣ ਤਾਣ ਕੀਤਾ ਤੇ ਉਹ ਤਸਵੀਰਾਂ ਉਸ ਸਮੇਂ ਦੀਆਂ ਨੇ। ਹੋਰ ਇਹਦੇ ਨਾਲ ਇਹ ਤੋਂ ਬਾਅਦ ਦਾ ਕੋਈ ਮਤਲਬ ਨਹੀਂ ਉਹ ਕਹਿੰਦੇ ਜੀ ਜੀ। ਪਰ ਮਨਜਿੰਦਰ ਸਿਰਸਾ ਹੋਰਾਂ ਨੇ ਇਹ ਤਸਵੀਰਾਂ ਸਾਂਝੀਆਂ ਕਰਦਿਆਂ ਬਕਾਇਦਾ ਤੌਰ ਤੇ ਲਿਖਿਆ ਕਿ ਬਹੁਤ ਤਜਰਬੇਕਾਰ ਆਗੂ ਨੇ ਜੀ, ਬੜਾ ਜੀਵਨ ਦੀ ਘਾਲਣਾ ਹੈ ਜੀ, ਅਸੀਂ ਇਹਨਾਂ ਤੋਂ ਸਮਾਜਿਕ ਤੇ ਰਾਜਨੀਤਿਕ ਬਹੁਤ ਕੁਝ ਸਿੱਖਿਆ ਜੀ, ਇਸ ਲਈ ਇਹਨਾਂ ਨਾਲ ਸਮਾਜਿਕ ਤੇ ਰਾਜਨੀਤਿਕ ਵਿਚਾਰਾਂ ਹੋਈਆਂ। ਰਾਜਨੀਤਿਕ ਵਿਚਾਰਾਂ ਕੀ ਹੁੰਦੀਆਂ ਨੇ ਜੀ? ਜੀ, ਅੱਜ ਦੇ ਦੌਰ 'ਚ ਤਾਂ ਕੀ ਹੁੰਦੀਆਂ ਨੇ ਸਭ ਨੂੰ ਪਤਾ। ਸਹੀ ਗੱਲ ਹੈ, ਬਿਲਕੁਲ। ਕੀ ਅਜੇ ਵੀ ਕੋਈ ਇਹ ਸੰਭਾਵਨਾ ਹੈਗੀ ਆ ਕਿ ਪ੍ਰੇਮ ਸਿੰਘ ਚੰਦੂਮਾਜਰਾ ਗਿਆਨੀ ਹਰਪ੍ਰੀਤ ਸਿੰਘ ਵਾਲਾ ਕੋਈ ਸੁਨੇਹਾ ਲੈ ਕੇ ਸਰਸੇ ਕੋਲ ਗਏ ਸੀ, ਜਾਂ ਉਹਨਾਂ ਦੇ ਉਲਟ ਆਪਣੀ ਕੋਈ ਲਾਈਨ ਖਿੱਚਣ ਗਏ ਸੀ ਜੀ, ਜਾਂ ਇਹ ਆਉਂਦੇ ਦਿਨਾਂ 'ਚ? ਕਿਉਂਕਿ ਪਹਿਲਾਂ ਵੀ ਇਹ ਕਿੰਨਿਆਂ ਦੇ ਡਰਾਇੰਗ ਰੂਮਾਂ 'ਚ ਚੁੱਪਚਾਪ ਜਾ ਕੇ ਬਹਿੰਦੇ ਨੇ, ਖਾਸ ਕਰ ਬੀਜੇਪੀ ਵਾਲਿਆਂ ਦੇ। ਸੋ ਇਸ ਲਈ ਇਹ ਚਰਚਾਵਾਂ ਬਹੁਤ ਵਾਰ ਆਈਆਂ ਨੇ ਸਾਹਮਣੇ ਜੀ। ਔਰ ਇਸ ਵਾਰ ਇਹ ਮਿਲਣੀ ਜਨਤਕ ਹੋ ਗਈ ਇੱਕ ਤਰ੍ਹਾਂ ਨਾਲ, ਤਸਵੀਰੀ ਰੂਪ 'ਚ, ਸ਼ੌਲ, ਗੁਲਦਸਤਾ, ਜੇ ਉਹ ਸਾਰਾ ਕੁਝ। ਸੋ ਇਸ ਲਈ ਉਹਦੇ ਅਰਥ ਪਰ ਜੀ ਕਹਿੰਦੇ ਅਜਿਹੇ ਕੋਈ ਅਰਥ ਨਹੀਂ ਗਏ, ਇਹ ਤਾਂ ਇੱਕ ਕੰਮ ਦੇ ਸੰਬੰਧ 'ਚ ਹੋਏ ਮੌਕੇ ਮਿਲਣੀ ਸੀ। ਪਰ ਫਿਰ ਵੀ ਲੋਕ ਤਾਂ ਪੁੱਛੀ ਜਾਂਦੇ ਜੀ ਚੰਦੂਮਾਜਰੇ ਦਾ ਪ੍ਰੇਮ ਇਹ ਸਿਰਸਾ ਨਾਲ ਹੈ ਜਾਂ ਬੀਜੇਪੀ ਤੱਕ ਜਾ ਕੇ ਅੜੂਗਾ ਪ੍ਰੇਮ? ਚੰਦੂਮਾਜਰਾ ਜਦੋਂ ਜੰਮੂ ਦੇ ਵਿੱਚ ਚੋਣਾਂ ਸੀ ਤਾਂ ਬੀਜੇਪੀ ਲਈ ਪ੍ਰਚਾਰ ਵੀ ਕਰਦੇ ਰਹੇ ਆ। ਆਪਾਂ ਇਸੇ ਪ੍ਰੋਗਰਾਮ ਦੇ ਵਿੱਚ ਚਰਚਾ ਕਰਦੇ ਰਹੇ ਹਾਂ ਉਹਨਾਂ ਦੇ ਬਾਰੇ।